ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਨਿਊਯਾਰਕ ਤੋਂ ਇੱਕ ਬੜੀ ਮਾੜੀ ਖਬਰ ਆ ਰਹੀ ਹੈ। 66 ਸਾਲਾ ਜਸਮੇਰ ਸਿੰਘ, ਜਿਸ ਨੂੰ ਹੇਟ ਕ੍ਰਾਈਮ ਦੇ ਤਹਿਤ ਇੱਕ 30 ਸਾਲਾਂ ਦੇ ਬੰਦੇ ਨੇ ਬੁਰੀ ਤਰ੍ਹਾਂ ਕੁੱਟਿਆ ਸੀ ਤੇ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਨਿਊਯਾਰਕ ਦੇ ਮੇਅਰ ਨੇ ਇਸ ਅਟੈਕ ਨੂੰ ਕੰਡੈਮ ਕੀਤਾ, ਕਹਿੰਦੇ ਇਹ ਬਹੁਤ ਜਿਹੜੀ ਮਾੜੀ ਗੱਲ ਹੋਈ ਹੈਗੀ ਆ। ਨਿਊਯਾਰਕ ਡੇਲੀ ਨਿਊਜ਼ ਦੇ ਮੁਤਾਬਕ ਜਸਮੇਰ ਸਿੰਘ ਗਿਲਬਰਟ ਅਗਸਟੀਨ ਦੇ ਨਾਲ ਵੀਰਵਾਰ ਨੂੰ ਉਹਦੀ ਕਾਰ ਜਿਹੜੀ ਟਕਰਾਈ ਸੀ। ਥੋੜੇ ਜਿਹੇ ਕਹਿੰਦੇ ਡੈਂਟ ਤੇ ਸਕ੍ਰੈਚਸ ਪਏ ਸੀ। ਜਦੋਂ ਮਿਸਟਰ ਸਿੰਘ ਨੇ 911 ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਬੰਦੇ ਨੇ ਕਿਹਾ ਵੀ ਨੋ, ਪੁਲਿਸ ਨੂੰ ਨਾ ਕਾਲ ਕਰ, ਪੁਲਿਸ ਨੂੰ ਨਾ ਕਾਲ ਕਰ। ਤੇ ਦੋਨੋਂ ਜਾਣੇ ਜਿਹੜੇ ਆ, ਥੋੜੀ ਬਹੁਤੀ ਆਰਗੂਮੈਂਟ ਹੋਈ। ਉਹ ਤੋਂ ਬਾਅਦ ਜਸਮੇਰ ਸਿੰਘ ਨੂੰ ਉਸਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਤੇ ਬਾਅਦ ਦੇ ਵਿੱਚ ਜਸਮੇਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰ ਕ੍ਰਿਟੀਕਲ ਕੰਡੀਸ਼ਨ 'ਚ ਰੱਖਿਆ ਗਿਆ। ਤੇ ਹੁਣ ਇਹ ਖਬਰ ਆ ਰਹੀ ਆ ਵੀ ਉਹਨਾਂ ਦੀ ਬ੍ਰੇਨ ਇੰਜਰੀ ਕਰਕੇ, ਦਿਮਾਗ ਦੇ ਵਿੱਚ ਸੱਟ ਲੱਗਣ ਕਰਕੇ ਮੌਤ ਹੋ ਗਈ ਹੈਗੀ ਆ। ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਇਸ ਇਨਸੀਡੈਂਟ ਨੂੰ ਕੰਡੈਮ ਕੀਤਾ ਆ ਤੇ ਉਹਨਾਂ ਨੇ ਕਿਹਾ ਵੀ ਮੈਂ ਕਮਿਊਨਿਟੀ ਨੂੰ ਪੂਰੀ ਤਰ੍ਹਾਂ ਪ੍ਰੋਟੈਕਟ ਕਰੂੰਗਾ। ਤੇ ਜਸਮੇਰ ਸਿੰਘ ਹੁਣ ਹੀ ਇਸ ਸ਼ਹਿਰ ਨੂੰ ਬਹੁਤ ਪਿਆਰ ਕਰਦੇ ਸੀ ਤੇ ਉਹਨਾਂ ਦੀ ਮੌਤ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਜਿਹੜੀ ਆ ਦੁਖਦਾਈ ਮੌਤ ਹੈਗੀ ਆ। ਨਿਊਯਾਰਕ ਦੇ ਜਿੰਨੇ ਵੀ ਲੋਕ ਹੈਗੇ ਆ, ਉਹਨਾਂ ਦੇ ਵਾਸੀਆਂ ਜਿੰਨੇ ਵੀ ਰਹਿਣ ਵਾਲੇ ਆ, ਉਹਨਾਂ ਦੇ ਬਿਹਾਫ ਦੇ ਉੱਤੇ ਮੈਂ ਸਿੱਖ ਕਮਿਊਨਿਟੀ ਨੂੰ ਇਹ ਕਹਿੰਦਾ ਆ ਵੀ ਅਸੀਂ ਤੁਹਾਡੇ ਨਾਲ ਆ ਤੇ ਸਾਡੀਆਂ ਕੰਡੋਲੈਂਸਿਸ ਤੁਹਾਡੇ ਨਾਲ ਹੈਗੀਆਂ ਆ। ਜੋ ਇਹ ਹੇਟ ਵਾਪਰੀ ਹੈਗੀ ਆ, ਇਨੋਸੈਂਟ ਲਾਈਫ ਨੂੰ ਇੱਥੋਂ ਲਿਜਾਇਆ ਗਿਆ ਹੈਗਾ, ਆਪਾਂ ਤੁਹਾਨੂੰ ਪੂਰੀ ਤਰ੍ਹਾਂ ਫਿਊਚਰ ਦੇ ਵਿੱਚ ਕੋਸ਼ਿਸ਼ ਕਰਾਂਗੇ ਕੋਈ ਨੁਕਸਾਨ ਨਾ ਹੋਵੇ। ਇਹ ਐਰਿਕ ਐਡਮਜ਼ ਨੇ ਐਕਸ ਦੇ ਉੱਤੇ ਆਪਣੀ ਜਿਹੜੇ ਆ ਬਿਆਨ ਆ ਉਹ ਪੋਸਟ ਕੀਤੇ ਹੈਗੇ ਆ। ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਮੇਰੀ ਟੀਮ ਆ ਉਹ ਸਿੱਖ ਲੀਡਰਸ ਦੇ ਨਾਲ ਇਸ ਹਫ਼ਤੇ ਮਿਲੂਗੀ ਇਸ ਕ੍ਰਿਟੀਕਲ ਕਮਿਊਨਿਟੀ ਇਨ ਦਾ ਚੈਲੰਜਿੰਗ ਮੂਮੈਂਟ ਦੇ ਵਿੱਚ, ਕਿਉਂਕਿ ਕੁਝ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਇੱਕ ਹੋਰ ਸਿੱਖ ਨੂੰ ਵੀ ਉੱਥੇ ਹੇਟ ਕ੍ਰਾਈਮ ਦੇ ਤਹਿਤ ਕੁੱਟਿਆ ਗਿਆ ਸੀ। ਆਪਾਂ ਇੱਕ ਸਪੈਸ਼ਲ ਰਿਪੋਰਟ ਵੀ ਕੀਤੀ ਸੀਗੀ ਜਦੋਂ ਇਜ਼ਰਾਈਲ ਤੇ ਹਮਾਸ ਦੀ ਜਿਹੜੀ ਜੰਗ ਸ਼ੁਰੂ ਹੋਈ ਸੀ ਵੀ ਜਿਹੜੇ ਸਿੱਖ ਆ ਬੜੇ ਧਿਆਨ ਦੇ ਨਾਲ ਚੱਲੋ, ਖਾਸ ਕਰਕੇ ਜਿਹੜੇ ਦਸਤਾਰਧਾਰੀ ਹੈਗੇ ਆ, ਤੁਰਦੇ ਫਿਰਦੇ ਆ, ਕਿਤੇ ਵੀ ਜਾਂਦੇ ਆ ਨਾ, ਬਹੁਤ ਜ਼ਿਆਦਾ ਜਿਹੜੇ ਕੇਅਰਫੁਲ ਰਹੋ, ਕਿਉਂਕਿ ਇੱਥੇ ਲੋਕ ਜਿਹੜੇ ਆ ਉਹ ਬਹੁਤ ਜਿਹੜੇ ਕਮਲੇ ਆ, ਉਹਨਾਂ ਨੂੰ ਨੌਲੇਜ ਹੈ ਨਹੀਂ ਵੀ ਇਹ ਬੰਦੇ ਕੌਣ ਹੈਗੇ ਆ, ਕਿਉਂਕਿ ਜਿੰਨੀ ਅਵੇਅਰਨੈਸ ਆਪਣੀ ਕਮਿਊਨਿਟੀ 'ਚ ਆ, ਇੰਨੀ ਇੱਥੇ ਦੇ ਜਿਹੜੇ ਬੋਰਨ ਆ ਉਹਨਾਂ ਦੇ ਵਿੱਚ ਹੈ ਨਹੀਂ। ਹਾਂ, ਹੁਣ ਗਾਂ ਬੱਚਿਆਂ ਨੂੰ ਕਈ ਸਕੂਲਾਂ 'ਚ ਟੀਚ ਕੀਤਾ ਜਾਂਦਾ ਹੈ, ਪਰ ਜਿਹੜੇ ਪੁਰਾਣੇ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ। ਉਹ ਪੱਗ ਦੇਖ ਕੇ ਕਈ ਵਾਰ ਇਹੀ ਸੋਚਦੇ ਵੀ ਸ਼ਾਇਦ ਇਹ ਮੁਸਲਮਾਨ ਹੈਗੇ ਆ। ਬਿਲਕੁਲ, ਬਹੁਤ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਹੈ ਜਸਮੇਰ ਸਿੰਘ ਹੁਣਾਂ ਦੇ ਨਾਲ, ਉਹਨਾਂ ਦੇ ਪਰਿਵਾਰ ਦੇ ਨਾਲ। ਉਹਨਾਂ ਦੇ ਬਾਰੇ ਗੱਲਬਾਤ ਕਰ ਰਹੇ, ਉਹਨਾਂ ਦਾ ਮੁੰਡਾ ਜਿਹੜਾ ਕਹਿ ਰਿਹਾ ਸੀ ਵੀ ਸਾਡਾ ਦਿਲ ਟੁੱਟਾ ਪਿਆ ਆ। ਉਹ ਬਹੁਤ ਹੀ ਇੱਕ ਸਿੰਪਲ ਪਰਸਨ ਸੀਗੇ, ਬੜੇ ਨੋਬਲ ਸੀਗੇ ਤੇ ਐਜੂਕੇਟਿਡ ਸੀਗੇ। 68 ਸਾਲਾਂ ਦੇ ਸੀਗੇ ਜਸਮੇਰ ਸਿੰਘ। ਪਰਿਵਾਰ ਨੂੰ ਲੈ ਕੇ ਭਾਰਤ ਤੋਂ, ਪੰਜਾਬ ਤੋਂ ਇੱਥੇ US ਦੇ ਵਿੱਚ ਪਹੁੰਚੇ ਸੀਗੇ ਪਰਿਵਾਰ ਨੂੰ ਜਿਹੜਾ ਆ ਇੱਥੇ ਸੈੱਟ ਕਰਨ ਦੇ ਲਈ। ਤੇ ਕਹਿੰਦੇ ਵੀ ਉਹ ਅਨਲਾਈਸੈਂਸਡ ਸੀਗਾ ਬੰਦਾ, ਜਿਸ ਨੇ ਇਹ ਕੁੱਟਮਾਰ ਕੀਤੀ। ਸਿਰ ਦੇ ਵਿੱਚ ਇੰਨੀ ਜ਼ੋਰ ਦੀ ਹਰਜੋਤ ਸਿੰਘ ਦੀ ਸੱਟਾਂ ਮਾਰੀਆਂ। ਜਿਹੜੀ ਤਸਵੀਰ ਉਹਨਾਂ ਦੀ ਤੁਸੀਂ ਦੇਖਦੇ ਆ ਨਾ, ਜਿਹੜੀ ਮੇਅਰ ਐਰਿਕ ਐਡਮ ਨੇ ਵੀ ਸ਼ੇਅਰ ਕੀਤੀ ਆ ਹਸਪਤਾਲ 'ਚ ਪਿਆਂ ਦੀ, ਉੱਤੇ ਨੋਟ ਲੱਗਾ ਹੈ ਨੋ ਬੋਨ ਔਨ ਲੈਫਟ ਸਾਈਡ, ਵੀ ਇੰਨਾ ਜ਼ਿਆਦਾ ਸੱਟਾਂ ਮਾਰੀਆਂ ਵੀ ਸਕਲ ਪੂਰੀ ਤਰ੍ਹਾਂ ਜਿਹੜਾ ਉਹ ਕ੍ਰਸ਼ ਕਰ ਦਿੱਤਾ ਸੀਗਾ। ਬਚਾਉਣ ਦੀ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕੀਤੀ, ਪਰ ਆਪਣੀ ਸੱਟਾਂ ਦੀ ਤਾਬ ਨਾ ਝੱਲਦੇ ਹੋਏ ਜਸਮੇਰ ਸਿੰਘ ਹੁਣਾਂ ਦਾ ਦੇਹਾਂਤ ਜਿਹੜਾ ਉਹ ਹੋ ਗਿਆ ਹੈ। ਖੋਲੀ ਗਈ ਹੈ ਇਹ ਜਾਨ। ਇਹੀ ਹੈ ਮਨੀ ਸੰਧੂ ਸੀਗਾ ਹਰਜੋਤ ਸਿੰਘ ਜੀ, ਜਿਹੜੇ ਤੁਸੀਂ ਜ਼ਿਕਰ ਕਰ ਰਹੇ ਸੀ, ਜਿਹੜਾ MTA ਦੀ ਬੱਸ ਦੇ ਵਿੱਚ ਹੋਇਆ ਸੀ। 19 ਸਾਲਾਂ ਦਾ ਮੁੰਡਾ ਸੀ ਜਦ ਉਹਦੇ ਨਾਲ ਘਸੁੰਨਮੁਖੀ ਜਿਹੜੇ ਉਹ ਕੀਤੀ ਗਈ ਸੀਗੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਵਾਪਰ ਰਹੀਆਂ। ਉਹ ਕਾਲੇ ਮੂਲ ਦਾ ਬੰਦਾ ਸੀਗਾ ਜਿਹਨੇ ਮਨੀ ਸੰਧੂ ਨੂੰ ਕੁੱਟਿਆ ਸੀਗਾ। ਇਸ ਦੀ ਜੇ ਦੂਜੇ ਦੀ ਜਿਹਨੇ ਕੁੱਟਿਆ ਉਹਦੀ ਤਸਵੀਰ ਤਾਂ ਜਿਹੜੀ ਜਾਰੀ ਨਹੀਂ ਕੀਤੀ ਗਈ। ਵੈਨ ਵਾਈਕ ਐਕਸਪ੍ਰੈਸਵੇ ਸੀਗਾ। ਕਹਿੰਦਾ ਵੀ ਇੱਕ ਫੈਂਡਰ ਬੈਂਡਰ ਕੀ ਮੌਤ ਦਾ ਇਸ ਸਬੱਬ ਬਣ ਜਾਣਾ ਸੀ, ਕਿਸੇ ਨੇ ਵੀ ਜਿਹੜਾ ਉਹ ਸੋਚਿਆ ਨਹੀਂ ਹੋਣਾ ਆ। ਸੋ ਇਹ ਬਹੁਤ ਹੀ ਮਾੜੀ ਘਟਨਾ ਜਿਹੜੀ ਇਹ ਵਾਪਰੀ ਹੈ। ਚਾਹੇ ਹੁਣ ਤੁਸੀਂ ਦੇਖੋ ਨੌਜਵਾਨ ਹੋ, ਚਾਹੇ ਤੁਸੀਂ ਬਜ਼ੁਰਗ ਹੋ, ਤੁਹਾਨੂੰ ਜਿਹੜਾ ਆ ਆਪਣੇ ਆਪ ਨੂੰ ਸੇਫ ਰੱਖਣਾ, ਅਲਰਟ ਰਹਿਣਾ, ਇਹ ਸਾਰੀਆਂ ਚੀਜ਼ਾਂ ਦੀ ਆਪ ਹੀ ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਜਿਹੜੀ ਉਹ ਚੱਕਣੀ ਪੈਣੀ ਆ। ਆਪਾਂ ਪੁਲਿਸ ਵੱਲ ਤੱਕਦੇ ਰਹਿੰਦੇ ਹਾਂ ਜੀ, ਇੱਦਾਂ ਆ ਉੱਦਾਂ ਆ, ਪਰ ਇੱਥੇ ਕੋਈ ਪਤਾ ਨਹੀਂ ਆ। ਅੱਜ ਕੱਲ੍ਹ ਲੋਕ ਗੁੱਸੇ ਦੇ ਭਰੇ ਪੀਤੇ ਇੰਨੇ ਕੁ ਤੁਰੇ ਫਿਰਦੇ ਆ
ਕੋਈ ਪਤਾ ਨਹੀਂ ਲੱਗ ਰਿਹਾ ਕਿੱਥੇ ਕਿੰਨੇ ਕੀ ਜਿਹੜਾ ਉਹ ਕਾਂਡ ਕਰ ਦੇਣਾ ਹੈਗਾ ਆ। ਸੋ ਇਜ਼ਰਾਈਲ ਹਮਾਸ ਦੀ ਜੰਗ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਉਸ ਤੋਂ ਬਾਅਦ ਦੇ ਵਿੱਚ ਇਹ ਨਹੀਂ ਆ ਵੀ ਅਸੀਂ ਉਹਦੇ ਨਾਲ ਜੋੜ ਕੇ ਦੇਖ ਰਹੇ ਹਾਂ, ਪਰ ਉਸ ਤੋਂ ਬਾਅਦ ਦੇ ਵਿੱਚ ਇੱਕ ਡਰ ਜ਼ਰੂਰ ਉੱਠਿਆ ਸੀਗਾ ਕਮਿਊਨਿਟੀ ਦੇ ਵਿੱਚ। ਇੱਦਾਂ ਨਹੀਂ ਆ ਵੀ ਬਹੁਤ ਜ਼ਿਆਦਾ ਡਰ ਆ ਵੀ ਹਰ ਥਾਂ ਤੇ ਇੱਦਾਂ ਆ, ਪਰ ਨਿਊਯਾਰਕ ਅਜਿਹੀ ਥਾਂ ਆ ਜਿਹੜੀ ਬਹੁਤ ਡਾਈਵਰਸ ਆ, ਜਿੱਥੇ ਜੀ ਲੋਕਾਂ ਨੂੰ ਪਤਾ ਆ ਉੱਥੇ ਸਿੱਖ ਆਮ ਘੁੰਮਦੇ ਨਜ਼ਰ ਆਉਂਦੇ ਨੇ। ਉਹ ਸਾਰਾ ਕੁਝ ਜਿਹੜਾ ਆ ਉਹ ਉੱਥੇ ਹੈਗਾ ਆ, ਪਰ ਫਿਰ ਵੀ ਉਸ ਦੇ ਬਾਵਜੂਦ ਇਦਾਂ ਦੇ ਜਿਹੜਾ ਵਾਪਰਨਾ। ਯਾਦ ਹੋਣਾ ਅਰਜੋਤ ਸਿੰਘ ਜੀ, ਕੁਛ ਮਹੀਨੇ ਪਹਿਲਾਂ ਜਦੋਂ ਗੁਰੂ ਘਰਾਂ ਨੂੰ ਜਾ ਰਹੇ ਸੀਗੇ, ਰਸਤੇ ਦੇ ਵਿੱਚ ਕਿੱਦਾਂ ਬਜ਼ੁਰਗਾਂ ਦੀ ਕੁੱਟਮਾਰ ਹੋ ਰਹੀ ਸੀ, ਉਹਨਾਂ ਦੇ ਨਾਲ ਜਿਹੜੀ ਲੁੱਟ ਖੋਹ ਦੀਆਂ ਵਾਰਦਾਤਾਂ ਜਿਹੜੀਆਂ ਉਹ ਵਾਪਰ ਰਹੀਆਂ ਸੀਗੀਆਂ। ਯਾਦ ਹੋਣਾ ਸਭ ਨੂੰ। ਇਹ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਹੈਗੀ ਭਾਈ। ਆਪਣੀ ਸੇਫਟੀ ਦੇ ਲਈ ਇੰਨਾ ਆਪਾਂ ਟੈਕਸ ਦੇ ਰਹੇ ਆ, ਚਾਹੇ ਉਹ ਬਿਜ਼ਨਸ ਆ, ਚਾਹੇ ਉਹ ਆਪ ਇੰਡੀਵਿਜੂਅਲ ਆ, ਚਾਹੇ ਉਹ ਕੰਮ ਕਰਕੇ ਆ। ਇਹ ਟਵੀਟ ਕਿਤੇ ਅਸਰਨਾ ਨਹੀਂ, ਇਹ ਐਕਸ ਦੇ ਉੱਤੇ ਲਿਖ ਕੇ ਜਿਹੜਾ ਉਹ ਸਰਨਾ ਨਹੀਂ ਆ। ਅਸਲ 'ਚ ਸਰਕਾਰਾਂ ਉਸ ਦੇ ਉੱਤੇ ਕੀ ਕਰ ਰਹੀਆਂ ਆ, ਇਹ ਆਪਾਂ ਨੂੰ ਜ਼ੋਰ ਲਾਉਣਾ ਪੈਣਾ ਆ। ਇਹ ਅਜੇ ਕਹਿੰਦੇ ਆ ਜੀ ਬਾਕੀ ਥਾਵਾਂ ਦੇ ਉੱਤੇ ਹਮਲੇ ਹੋ ਸਕਦੇ ਆ, ਰੇਸਿਸਟ ਅਟੈਕ ਇਹ ਹੈ ਉਹ ਹੈ। ਇਹ ਤਾਂ ਹੁਣ ਦੇਖੋ ਉਸੇ ਥਾਂ ਦੇ ਉੱਤੇ ਵਾਪਰਿਆ ਹਰਜੋਤ ਸਿੰਘ ਜੀ, ਜਿਹੜੀ ਬਹੁਤ ਡਾਈਵਰਸ ਆ, ਜਿਹੜੀ ਬਹੁਤ ਲਿਬਰਲ, ਜਿਹੜੀ ਇੱਕ ਜਿਹੜੀ ਸਿਟੀ ਹੈਗੀ ਆ, ਲਿਬਰਲ ਜਿਹੜੀ ਉਹ ਸਟੇਟ ਹੈਗੀ ਆ, ਉੱਥੇ ਇਹ ਸਾਰਾ ਕੁਝ ਜਿਹੜਾ ਉਹ ਵਾਪਰ ਰਿਹਾ ਆ। ਸੋ ਇਹ ਬਹੁਤ ਕੁਝ ਜਿਹੜਾ ਉਹ ਚੇਂਜ ਹੋ ਰਿਹਾ ਹੈ ਅਮਰੀਕਾ ਦੇ ਵਿੱਚ। ਕੱਲ ਵੀ ਤੁਸੀਂ ਇੱਕ ਰਿਪੋਰਟ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ 28 ਲੱਖ ਬੰਦਾ ਜਿਹੜਾ ਆ ਅਮਰੀਕਾ ਦੇ ਵਿੱਚ ਆ ਚੁੱਕਾ ਹੈ ਜਾਂ ਆ ਰਿਹਾ ਆ। ਸੋ ਕੌਣ ਆ ਰਿਹਾ ਹੈ, ਕਿੱਦਾਂ ਦੇ ਆ ਰਹੇ, ਕਿਵੇਂ ਆ ਰਿਹਾ। ਸੋ ਇਹ ਮਨ ਦੇ ਵਿੱਚ ਫਿਰ ਇਦਾਂ ਦੇ ਸਵਾਲ ਉੱਠਣੇ ਬਣ ਜਾਂਦੇ ਆ ਵੀ ਭਾਈ ਕੀ ਜਿਹੜਾ ਇਹ ਬਣਦਾ ਇੱਥੇ ਜਾ ਰਿਹਾ ਆ, ਇਹ ਲੈਂਡ ਆਫ ਦਾ ਲਾ ਆ ਕਿ ਲਾਲੈਸਨੈਸ ਹੈਗੀ ਆ। ਸੋ ਇਹ ਕੀ ਆਪਾਂ ਕਿਸ ਪਾਸੇ ਵੱਲ ਨੂੰ ਜਾ ਰਹੇ ਹਾਂ। ਜਸਮੇਰ ਸਿੰਘ ਦੇ ਪਰਿਵਾਰ ਦੇ ਨਾਲ ਸਾਰਾ ਹੀ ਜਿਹੜਾ ਇਸ ਟਾਈਮ ਭਾਈਚਾਰਾ ਹੈ ਉਹਨਾਂ ਦੇ ਨਾਲ ਆ, ਬਾਕੀ ਲੋਕ ਵੀ ਸਾਰੇ ਜਣੇ ਉਹਨਾਂ ਦੇ ਜਿਹੜੇ ਉਹ ਨਾਲ ਆ। ਸੋ ਇਹ ਇਦਾਂ ਦੀਆਂ ਚੀਜ਼ਾਂ ਨਾ ਵਾਪਰਨ, ਇਸ ਦੇ ਲਈ ਜਿਹੜਾ ਇਹ ਜ਼ਰੂਰੀ ਆ ਵੀ ਭਾਈ ਆਪਾਂ ਆਪਣੇ ਇੱਕ ਤਾਂ ਅਲਰਟ ਰਹੀਏ, ਤੇ ਬਾਕੀ ਇਹ ਜਿੰਨੇ ਵੀ ਲਾਅ ਮੇਕਰਸ ਆ ਇਹਨਾਂ ਤੇ ਦਬਾਅ ਪ੍ਰੈਸ਼ਰ ਜਿਹੜਾ ਉਹ ਪਾਈਏ ਵੀ ਭਾਈ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਨਹੀਂ ਵਾਪਰਨੀਆਂ ਚਾਹੀਦੀਆਂ। ਹੁਣ ਹੇਟ ਕ੍ਰਾਈਮ ਦਾ ਸਾਹਮਣਾ ਜਿਸ ਨੇ ਇਹ ਕੁੱਟਮਾਰ ਕੀਤੀ ਸੀ ਜਸਮੇਰ ਸਿੰਘ ਹੁਣਾਂ ਦੀ, ਜਿਸ ਕਰਕੇ ਉਹਨਾਂ ਦੀ ਮੌਤ ਹੋਈ ਆ, ਉਸ ਦਾ ਉਸ ਨੂੰ ਕਹਿੰਦੇ ਸਾਹਮਣਾ ਕਰਨਾ ਪਊਗਾ। ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ ਯੂਐਸਏ ਵੱਲੋਂ ਜਿੰਨੇ ਵੀ ਸਾਡੇ ਭੈਣ ਭਰਾ ਸਾਰੇ ਰੇਡੀਓ ਸੁਣਦੇ ਆ, ਤੁਹਾਡੇ ਬਜ਼ੁਰਗ ਆਪ ਕਿਤੇ ਵੀ ਤੁਸੀਂ ਬਾਹਰ ਸੈਰ ਕਰਨ ਜਾਂਦੇ ਆ, ਘੁੰਮਣ ਫਿਰਨ ਜਾਂਦੇ ਆ, ਕੋਸ਼ਿਸ਼ ਕਰੋ 2-3 ਜਣੇ ਇਕੱਠੇ ਹੋਣ, ਡਾਂਗ ਰੱਖਿਆ ਤੇ ਕਰੋ ਨਾਲ, ਸੋਟੀ ਰੱਖਿਆ ਕਰੋ ਕੋਈ ਨਾ ਕੋਈ ਨਾਲ। ਬਾਕੀ ਜਿਹੜੇ ਪੂਰੇ ਅਲਰਟ ਰਹੋ, ਕਿਉਂਕਿ ਲੋਕ ਇੱਥੇ ਕਮਲੇ ਬਹੁਤ ਹੈਗੇ ਆ। ਸੋ ਕਿਸੇ ਦੇ ਸੱਟ ਚੋਟ ਨਾ ਲੱਗੇ, ਤੇ ਹੋਰਨਾਂ ਨੂੰ ਵੀ ਦੱਸਿਆ ਕਰੋ ਵੀ ਭਾਈ ਬੜੇ ਕੇਅਰਫੁਲੀ ਸਾਰੇ ਜਣੇ ਰਹਿਣ। ਈਵੈਂਟਸ ਵੀ ਜਿਹੜੀਆਂ ਆਣੀਆਂ ਆ, ਨਗਰ ਕੀਰਤਨ ਆਣੇ ਆ, ਉਹਨਾਂ ਦੇ ਉੱਤੇ ਵੀ ਸਿਕਿਉਰਿਟੀ ਵਗੈਰਾ ਤਾਂ ਸਾਰਾ ਕੁਝ ਬਹੁਤ ਹੋਣੀ ਆ, ਪੁਲਿਸ ਵੀ, ਉੱਥੇ ਵੀ ਸਾਰੇ ਜਿਹੜੇ ਆ ਕੇਅਰਫੁਲ ਰਹਿਣ। ਬਿਲਕੁਲ।